देसी सरों ते ਇਹਦਾ ਬਣਦਾ ਵੇ ਤੇਲ। ਜਦੋਂ ਸੁੱਕ ਜਾਂਦੀ ਹੈ ਨਾ ਫਿਰ ਇਹਨੂੰ ਕੋਲੂ ਤੇ ਲਿਜਾਇਆ ਜਾਂਦਾ ਤੇ ਇਹਦਾ ਜਿਹੜਾ ਨਾ ਤੇਲ ਕੱਢਿਆ ਜਾਂਦਾ। ਤੇ ਜਿੰਨੇ ਵੀ ਜ਼ਿਮੀਂਦਾਰ ਹਜ਼ਰਾਤ ਹੁੰਦੇ ਨੇ ਨਾ ਉਹ ਸਾਰੇ ਆਪਣੇ ਫਸਲ ਦੇ ਬੰਨਿਆਂ ਦੇ ਉੱਤੇ ਨਾ ਇਹ ਬੀਜ ਜਿਹੜੇ ਨਾ ਜ਼ਰੂਰ ਲਗਾਉਂਦੇ ਨੇ। ਲਓ ਜੀ ਇਹ ਹੁਣ ਬੰਨਣ ਲੱਗੇ ਨੇ ਤੇ ਸ਼ਰਤ ਸਾਡੀ ਜਿਹੜੀ ਉਹ ਲੱਗ ਗਈ ਹੈ ਤੇ ਇਨਸ਼ਾਅੱਲਾ ਜੀ ਇਹਨੂੰ ਚੁੱਕਾਂਗੇ, ਅਸੀਂ ਚੁੱਕ ਕੇ ਖੜਾਂਗੇ ਇਧਰ ਘੋੜਿਆਂ ਦੀ ਤਰਫ ਤੇ ਉਹਨਾਂ ਦੇ ਉੱਤੇ ਜਨਾਬ ਜਾ ਕੇ ਤੇ ਰੱਖਾਂਗੇ। चलो जी बिस्मिल्लाहिर्रहमान जनाब सिर दे उत्ते लई ते झुक छड़ दो जी। हाँ छड़ दो। लो जनाब आ जित गए जे कढ़ाई। लो लो ओ यार कुछ भी नहीं। वाह असलामुअलैकुम, वेलकम टू माई न्यू व्लॉग। मैं जी तुहाड़ा दोस्त सुल्तान शेख, पंजाब के खूबसूरत संती शहर सियालकोट तो ते पिंड पूरब कलेर। तो तुसीं वेखण दे मेरा यूट्यूब चैनल अपना पंजाबी व्लॉग। मैं जी खेतों की तरफ आया वां जानवरों वास्ते चारा लैन वास्ते। तो माशाल्लाह शटाला जिहड़ा ना वो बड़ा ज़बरदस्त होया वे ते माशाल्लाह सोहना जना शटाला जिन्हों कहंदे ने ना इस वेले जनाब वो होवे। ते मेरी इस तरफ जिहड़े ने ਉਹ ਉਮੈਰ ਤੇ ਜ਼ੁਬੈਰ ਜਿਹੜਾ ਨਾ ਉਹ ਸ਼ਟਾਲਾ ਵੱਢਣ ਡੇ ਨੇ, ਪੱਠੇ ਜਾਨਵਰਾਂ ਵਾਸਤੇ ਬਣਾਉਣ ਡੇ ਨੇ। ਤੇ ਇਹ ਜਨਾਬ ਲੈ ਕੇ ਚੱਲਾਂਗੇ ਘਰ। ਤੇ ਮੌਸਮ ਜਿਹੜਾ ਉਹ ਬੜਾ ਜ਼ਬਰਦਸਤ ਹੋ ਗਿਆ, ਮੌਸਮ ਬਦਲ ਗਿਆ ਵੇ। ਸਰਦੀ ਜਿਹੜੀ ਹਲਕੀ ਹਲਕੀ ਜਿਹੜੀ ਹੁਣ ਹੁੰਦੀ ਹੈ, ਜ਼ਿਆਦਾ ਸਰਦੀ ਬਿਲਕੁਲ ਨਹੀਂ ਹੁੰਦੀ। ਔਰ ਦਿਨ ਦੇ ਟਾਈਮ ਹੁਣ ਜਿਹੜੀ ਹੈ ਨਾ ਉਹ ਗਰਮੀ ਮਹਿਸੂਸ ਹੁੰਦੀ ਹੈ। ਪੱਖਿਆਂ ਦਾ ਜਿਹੜਾ ਨਾ ਸੀਜ਼ਨ ਉਹ ਹੋ ਗਿਆ ਸ਼ੁਰੂ। ਤੇ ਵੇਖ ਸਕਦੇ ਪਿੱਛੇ ਸ਼ਟਾਲਾ ਜਿਹੜਾ ਉਹ ਵੱਢਿਆ ਜਾਣ ਡਿਆ ਤੇ ਸ਼ਟਾਲੇ ਦੇ ਵਿੱਚ ਬੈਠੇ ਜਿਹੜੇ ਨੇ ਨਾ ਜਣੇ ਉਹ ਲੱਭਣ ਨਹੀਂ ਡੇ ਦੇ। ਤੇ ਵੇਖਦੇ ਆ ਜੀ ਅੱਜ ਕਿੰਨੀ ਕੁ ਦੇਰ ਦੇ ਵਿੱਚ ਸਾਡਾ ਸ਼ਟਾਲਾ ਜਿਹੜਾ ਨਾ ਉਹ 2-3 ਜਾਨਵਰਾਂ ਵਾਸਤੇ ਤਿਆਰ ਹੋ ਜਾਂਦਾ। माशाल्लाह बड़ा ज़बरदस्त शटाला जड़ा ना वो साड़ा बनया ते बड़ा जनाब जानवरों वास्ते जड़ा ना यह फायदामंद है। ये नाल जानवरों के दुध दे विच भी इजाफा होंदा है और जानवर बड़े शौक दे नाल खांदे ने। ते शटाला माशाल्लाह तुसीं वेख सकदे हो माशाल्लाह किन्ना जवान है। और इहदी नाली जिहड़ी है ना यह माशाल्लाह बड़ी मोटी है। ते थोड़े सारा चारा वड्ढीए ते वो जानवरों वास्ते जिहड़ा ना काफ़ी हो जाता है। ते उस तो बाद जी तुहानूं दिखाने आ देसी सरों जिहदा निकलदा है सरसों का तेल। यह देख सकते हो जी यह वे देसी सरों ते ਇਹਦਾ ਬਣਦਾ ਵੇ ਤੇਲ। ਜਦੋਂ ਸੁੱਕ ਜਾਂਦੀ ਹੈ ਨਾ ਫਿਰ ਇਹਨੂੰ ਕੋਲੂ ਤੇ ਲਿਜਾਇਆ ਜਾਂਦਾ ਤੇ ਇਹਦਾ ਜਿਹੜਾ ਨਾ ਤੇਲ ਕੱਢਿਆ ਜਾਂਦਾ। ਤੇ ਜਿੰਨੇ ਵੀ ਜ਼ਿਮੀਂਦਾਰ ਹਜ਼ਰਾਤ ਹੁੰਦੇ ਨੇ ਨਾ ਉਹ ਸਾਰੇ ਆਪਣੇ ਫਸਲ ਦੇ ਬੰਨਿਆਂ ਦੇ ਉੱਤੇ ਨਾ ਇਹ ਬੀਜ ਜਿਹੜੇ ਨਾ ਜ਼ਰੂਰ ਲਗਾਉਂਦੇ ਨੇ। ਤੇ ਉਸ ਤਰਫ ਤੋਂ ਲੱਗ ਕੇ ਤੇ ਇਹ ਤੋੜ ਜਿਹੜਾ ਨਾ ਇਹ ਤੋੜ ਨਜ਼ਰ ਜਿਹੜਾ ਆਉਣ ਡਿਆ ਵੇ ਇਹ ਸਰੋਂ ਵੇ ਦੇਸੀ ਸਰੋਂ। ਤੇ ਇਹਦੇ ਨਾਲ ਇਹ ਹੋਏਗਾ ਜਦੋਂ ਸੁੱਕ ਜਾਏਗੀ ਨਾ ਤੇ ਫਿਰ ਇਹਦਾ ਬੀਜ ਕੱਢ ਕੇ ਤੇ ਇਹਨੂੰ ਭੇਜਿਆ ਜਾਏਗਾ ਵੇਲਣੇ ਦੇ ਉੱਤੇ ਜਿੱਥੇ ਸਰਸੋਂ ਦਾ ਤੇਲ ਬਣਦਾ। ਤੇ ਉੱਥੇ ਜਨਾਬ ਕੱਢਾਂਗੇ ਇਹਦਾ ਸਰਸੋਂ ਦਾ ਤੇਲ। ਤੇ ਫਿਰ ਸਾਰਾ ਸੀਜ਼ਨ ਚੱਲਦਾ ਰਹਿੰਦਾ। ਕੁਝ ਬੀਜ ਰੱਖ ਲਾਂਗੇ ਤੇ ਕੁਝ ਇਹਦਾ ਤੇਲ ਕੱਢਾਂਗੇ। ਤੇ ਹੁਣ ਫਿਰ ਵੱਢ ਰਹੇ ਜੀ ਅਸੀਂ ਆਪਣੇ ਪੱਠੇ ਜਿਹੜਾ ਸਾਡਾ ਰੋਜ਼ਮਰਾ ਦਾ ਕੰਮ ਹੈ। ਹਰ ਤਰਫ ਖਾਮੋਸ਼ੀ, ਪਿੰਡਾਂ ਦੀ ਸਾਦਗੀ, ਪਿੰਡਾਂ ਦਾ ਹੁਸਨ ਉਹ ਜਨਾਬ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਤੁਹਾਨੂੰ कैसा लगता है कमेंट बॉक्स ਦੇ ਵਿੱਚ ਆਪਣੀ ਰਾਏ ਜਿਹੜੀ ਉਹ ਜ਼ਰੂਰ ਦਿਆ ਕਰੋ ਤਾਂ ਕਿ ਉਸ ਤਰੀਕੇ ਦੀ ਅਸੀਂ ਜਿਹੜੀ ਅੱਗੋਂ ਵੀਡੀਓਜ਼ ਹੁੰਦੀ ਹੈ ਉਹ ਤੁਹਾਡੀ ਖਿਦਮਤ ਦੇ ਵਿੱਚ ਜਿਹੜੀ ਨਾ ਉਹ ਪੇਸ਼ ਕਰਦੇ ਰਹੀਏ। ਤੇ ਉਸ ਤੋਂ ਇਲਾਵਾ ਜੀ ਮਾਸ਼ਾਅੱਲਾ ਇਹ ਮੈਂ ਗੰਦਮ ਦੀ ਫਸਲ ਦੇ ਅੰਦਰ ਖੜਾ ਹਾਂ ਤੇ ਵੇਖ ਸਕਦੇ ਹੋ ਮਾਸ਼ਾਅੱਲਾ ਗੰਦਮ ਦੀ ਫਸਲ ਵੀ ਜਿਹੜੀ ਹੈ ਸੋਹਣੀ ਤਿਆਰ ਹੋ ਗਈ ਹੈ। ਸਿੱਟਾ ਜਿਹੜਾ ਵੇ ਇਹਦਾ ਬਣ ਗਿਆ ਵੇ ਤੇ ਤਕਰੀਬਨ ਮਹੀਨੇ ਡੇਢ ਦੇ ਵਿੱਚ ਜਿਹੜਾ ਨਾ ਇਹਨੇ ਤਿਆਰ ਹੋ ਜਾਣਾ ਵੇ। ਤੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਫਿਰ ਗੰਦਮ ਵੀ ਆ ਜਾਣੀ ਹੈ।
ਤੇ ਗੰਦਮ ਦੇ ਵਿੱਚ ਵੀ ਤੇ ਚਾਵਲ ਦੀ ਫਸਲ ਦੇ ਵਿੱਚ ਵੀ ਮਾਸ਼ਾਅੱਲਾ ਸਾਡਾ ਮੁਲਕ ਖੁਦ ਕਫੀਲ ਹੈ। ਸਿਰਫ ਕੁਝ ਐਸੇ ਹੱਥ ਨੇ ਕਿ ਜਿਹੜੇ ਹੱਥਾਂ ਦੇ ਵਿੱਚ ਇਹ ਅਨਾਜ ਚਲਾ ਜਾਂਦਾ ਨਾ ਤੇ ਉਹਨੂੰ ਜ਼ਖੀਰਾ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਆਵਾਮ ਵਾਸਤੇ ਜਿਹੜਾ ਹੈ ਨਾ ਬੜੀ ਕਿੱਲਤ ਪੈਦਾ ਹੋ ਜਾਂਦੀ ਤੇ ਸਾਨੂੰ ਇਹੀ ਅਨਾਜ ਫਿਰ ਦੁਬਾਰਾ ਜਿਹੜਾ ਨਾ ਇਹ ਮਹਿੰਗੇ ਹੱਥ ਜਿਹੜਾ ਨਾ ਖਰੀਦਣਾ ਪੈਂਦਾ ਵੇ। ਤੇ ਮਾਸ਼ਾਅੱਲਾ ਕਾਫੀ ਪੱਠੇ ਵੇਖ ਲਓ ਜੀ ਅਸੀਂ ਵੱਢ ਲਏ ਨੇ। ਉਸ ਤਰ੍ਹਾਂ ਜ਼ੁਬੈਰ ਲੱਗਾ, ਇਸ ਤਰਫ ਉਮੈਰ ਲੱਗਾ ਤੇ ਮਾਸ਼ਾਅੱਲਾ ਵੇਖੋ ਇਹਨਾਂ ਦੀ ਸਪੀਡ। ਇਹ ਜਨਾਬ ਇੱਧਰ ਜਨਾਬ ਪੂਰੀ ਦਾਤਰੀ ਫਿਰਨ ਡਈ ਹੈ ਜ਼ੁਬੈਰ ਦੀ, ਇੱਧਰ ਉਮੈਰ ਦੀ ਦਾਤਰੀ ਫਿਰਨ ਡਈ ਹੈ। ਹਾਂਜੀ ਉਸਤਾਦ ਜੀ ਕਿੰਨਾ ਕੁ ਟਾਈਮ ਰਹਿ ਗਿਆ ਜੇ? ਬਸ ਭਾਜ 5 ਮਿੰਟ ਹੋਰ। ਬਸ ਠੀਕ ਹੈ ਜੀ, ਫਟਾਫਟ ਸਪੀਟਾ ਮਾਰ ਲਓ। ਲੋ ਜਿਹੜੀ ਹੈ ਨਾ ਉਹ ਤੇਜ਼ ਹੋਣਾ ਸ਼ੁਰੂ ਹੋ ਗਈ ਹੈ ਤਾਂ ਕਿ ਟਾਈਮ ਨਾਲ ਘਰ ਚਲੀਏ ਤੇ ਕਿਉਂਕਿ ਰੋਜ਼ਾ ਵੀ ਹੈ ਤੇ ਰੋਜ਼ੇ ਦੇ ਵਿੱਚ ਧੁੱਪੇ ਜ਼ਿਆਦਾ ਖੜਾ ਰਹਿਣ ਦੇ ਨਾਲ ਜਿਹੜਾ ਨਾ ਉਹ ਫਿਰ ਪਾਣੀ ਜਿਸਮ ਦਾ ਜਿਹੜਾ ਨਾ ਖੁਸ਼ਕ ਹੋ ਜਾਂਦਾ, ਉਹਦੇ ਨਾਲ ਫਿਰ ਬੜੀ ਪਰੇਸ਼ਾਨੀ ਹੁੰਦੀ ਹੈ। ਤੇ ਹਜੇ 10 ਦਾ ਟਾਈਮ ਹੈ ਤੇ ਹਜੇ ਤਕਰੀਬਨ 6 ਘੰਟੇ ਨੇ ਅਫਤਾਰੀ ਦੇ ਵਿੱਚ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਰਾ ਦਿਨ ਐਨਰਜੀ ਜਿਹੜੀ ਹੈ ਨਾ ਅਸੀਂ ਬਾਹਰ ਜਿਹੜੀ ਨਾ ਅਸੀਂ ਜ਼ਾਇਆ ਕਰ ਦਈਏ। ਹਾਂਜੀ ਕਿੰਨੇ ਨੇ? 8 ਘੰਟੇ ਨਹੀਂ ਉਸਤਾਦ ਜੀ, ਉਸਤਾਦ ਜੀ 10 ਵਜੇ। ਆਹੋ 10 ਵਜੇ ਨੇ, ਸੌਰੀ ਜੀ, ਹਜੇ ਪੂਰੇ 8 ਘੰਟੇ ਨੇ ਕਿਉਂਕਿ 6 ਵਜੇ ਜਿਹੜੀ ਨਾ ਅਫਤਾਰੀ ਹੁੰਦੀ 6:10 ਦੇ ਉੱਪਰ ਤੇ 10 ਵਜੇ ਨੇ 2 ਘੰਟੇ ਆ ਤੇ 6 ਅਗਲੇ 8 ਘੰਟੇ ਤੇ 10 ਮਿੰਟ ਜਿਹੜੇ ਨੇ ਉਹ ਅਫਤਾਰੀ ਦੇ ਵਿੱਚ ਰਹਿ ਗਏ ਨੇ। ਹਾਂਜੀ ਜ਼ੁਬੈਰ ਜੀ ਹੋ ਗਿਆ ਕੰਮ? ਹਾਂਜੀ ਹਾਂਜੀ ਹੋ ਗਿਆ ਬਸ ਸਪੀਟਾ ਮਾਰ ਲਓ ਜਨਾਬ, ਸਪੀਟਾ ਵਜਨ ਤੇ ਅਸੀਂ ਚੱਲੀਏ। ਮੈਂ ਜੀ ਆਪਣੇ ਹੱਥਾਂ ਨਾਲ ਜਿਹੜੇ 4 ਮੁੱਠੇ ਵੱਢਣੇ ਹਨ ਨਾ ਉਹ ਲਏ ਨੇ ਵੱਢ ਤੇ ਹੁਣ ਭਾਈ ਹੁਣੀ ਕਰਨ ਦੇ ਨੇ, ਲੱਗੇ ਨੇ ਯਾਰ ਜਨਾਬ ਇਨਸ਼ਾਅੱਲਾ ਵੱਢ ਲੈਂਦੇ ਨੇ ਤੇ ਚੱਲਨੇ ਘਰ ਦੀ ਤਰਫ। ਪੱਠੇ ਜੀ ਅਲਹਮਦੁਲਿਲਾ ਅਸੀਂ ਵੱਢ ਲਏ ਨੇ। ਹੁਣ ਅਸੀਂ ਪਾਣ ਗਿਆ ਟਾੜ ਦੇ ਅੰਦਰ ਪੱਠੇ ਤੇ ਇਹਨੂੰ ਲੱਦਾਂਗੇ ਆਪਣੀ ਮੋਟਰਸਾਈਕਲ ਦੇ ਉੱਪਰ ਤੇ ਲੈ ਕੇ ਚੱਲਾਂਗੇ ਹਵੇਲੀ ਦੀ ਤਰਫ। ਹਾਂਜੀ ਜ਼ੁਬੈਰ ਜੀ ਇਹ ਕੀ ਆ ਗਿਆ? ਬੋਰਾ? ਚਲੋ ਕੋਈ ਗੱਲ ਨਹੀਂ, ਬੋਰੇ ਜੀ ਪਾਸ ਹੋ ਬੰਨਣਾ ਨਹੀਂ ਪਏਗਾ ਉਹ ਜਿਹਾ। ਇੱਕ ਟਾਟ ਆ ਗਿਆ ਤੇ ਇੱਕ ਬੋਰਾ ਆ ਗਿਆ, ਇਹ ਪਤਾ ਹੀ ਨਹੀਂ ਲੱਗਾ ਕਿਹੜੀ ਚੀਜ਼ ਲੈਂਦੀ। ਹੁਣ ਬੋਰੇ ਦੇ ਵਿੱਚ ਪੁੱਠੇ ਸਿੱਧੇ ਪੱਠੇ ਪਾਵਾਂਗੇ ਤੇ ਉਹ ਲੈ ਚੱਲਾਂਗੇ। ਆਹੋ ਭਾਂਡੇ ਨਾਲ ਬਹੁਤੇ ਪੈ ਜਾਣੇ ਨੇ। ਲਓ ਜੀ ਬਿਸਮਿਲ੍ਲਾ ਪੜ੍ਹ ਕੇ ਪਾਓ ਜੀ। ਇਸ ਵੇਲੇ ਜਿਹੜੀ ਤਰੇਲ ਹੈ ਨਾ ਉਹ ਵੀ ਉਤਰ ਜਾਂਦੀ ਹੈ ਤੇ ਆਰਾਮ ਸਕੂਨ ਦੇ ਨਾਲ ਪੱਠੇ ਵੱਢ ਲਈਦੇ ਨੇ ਕਿਉਂਕਿ ਤਰੇਲ ਵਾਲੇ ਪੱਠੇ ਜਿਹੜੇ ਨਾ ਉਹ ਜਾਨਵਰ ਵੀ ਬੜੇ ਨਖਰਿਆਂ ਦੇ ਨਾਲ ਖਾਂਦੇ ਨੇ ਤੇ ਇਸ ਵੇਲੇ ਬਿਲਕੁਲ ਖੁਸ਼ਕ ਹੋ ਜਾਂਦੇ ਨੇ ਤੇ ਕੁਤਰਨ ਦੇ ਵਿੱਚ ਵੀ ਆਸਾਨੀ ਹੁੰਦੀ, ਚੁੱਕਣ ਧਰਨ ਦੇ ਵਿੱਚ ਵੀ ਆਸਾਨੀ ਹੁੰਦੀ। ਇਹ ਜੀ ਦਾਤਰੀ ਹੈ ਜਿਹਦੀ ਮਦਦ ਦੇ ਨਾਲ ਪੱਠੇ ਅਸੀਂ ਵੱਢਨੇ ਆ। ਇਹ ਬੜੀ ਤੇਜ਼ ਦਾਤਰੀ ਹੈ ਤੇ ਹੁਣ ਜਿਹੜੇ ਲੋਕ ਵੱਢਦੇ ਨੇ ਪੱਠੇ ਜ਼ਿਆਦਾਤਰ ਵੱਡੇ ਜਿਹੜੇ ਜ਼ਿਮੀਂਦਾਰ ਹੁੰਦੇ ਨੇ ਉਹਨਾਂ ਨੇ ਰੱਖਿਆ ਦਾਤਰ। ਉਹ ਦਾਤਰ ਦੇ ਨਾਲ ਜਨਾਬ ਜਿਹੜਾ ਘੰਟਿਆਂ ਦਾ ਕੰਮ ਹੁੰਦਾ ਉਹ ਮਿੰਟਾਂ ਦੇ ਵਿੱਚ ਮੁਕਾ ਕੇ ਤੇ ਪਰੇ ਮਾਰਦੇ ਨੇ ਕਿਉਂਕਿ ਜ਼ਿਆਦਾ ਜਾਨਵਰਾਂ ਦੇ ਜਿਹੜੇ ਪੱਠੇ ਵੱਢਣੇ ਹੁੰਦੇ ਨੇ ਨਾ ਉਹ ਦਾਤਰੀਆਂ ਦੇ ਨਾਲ ਬੜਾ ਟਾਈਮ ਲੈਂਦਾ। ਦਾਤਰ ਦਾ ਕੰਮ ਹੈ ਪੂਰਾ ਲਪੇਟਾ ਮਾਰੀ ਜਾਣਾ, ਫਟਾਫਟ ਚਾਰੇ ਨੂੰ ਕੱਟੀ ਜਾਣਾ ਤੇ ਕੰਮ ਨੂੰ ਜਲਦੀ ਜਲਦੀ ਖਤਮ ਕਰਨਾ। ਦਾਤਰ ਚਲਾਉਣ ਵਾਲਾ ਬੰਦੇ ਦਾ ਪੁੱਤਰ ਹੀ ਬਣ ਜਾਂਦਾ ਇੱਕ। ਹਾਂ ਜ਼ਾਹਰ ਹੈ ਜੀ, ਦਾਤਰ ਚਲਾਉਣਾ ਕੋਈ ਛੋਟੀ ਜੀ ਗੱਲ ਤੇ ਨਹੀਂ ਨਾ ਹੈ। ਐਡਾ ਲੰਮਾ ਦਾਤਰ ਹੁੰਦਾ ਜਨਾਬ ਉੱਚਾ, ਉਹਨੂੰ ਫੜ ਕੇ ਅਸਰਾ ਚਲਾਉਣਾ, ਪੂਰੇ ਜ਼ੋਰ ਤੇ ਪੂਰੇ ਭਾਰਾਂ ਦੇ ਨਾਲ ਚਲਾਉਣਾ ਪੈਂਦਾ। ਹਾਂਜੀ ਬੰਨੀਏ ਹੁਣ, ਪਾ ਲਓ ਜਲਦੀ ਕਰੋ। ਲਓ ਜੀ ਅੱਜ ਕੋਸ਼ਿਸ਼ ਕਰਨੇ ਆ ਕਿ ਇਹ ਲੱਦਾ ਜਿਹੜਾ ਨਾ ਮੈਂ ਆਪ ਹੀ ਚੁੱਕਾਂ, ਲੇਕਿਨ ਔਖੀ ਗੱਲ ਹੈ ਕਿਉਂਕਿ ਵਜ਼ਨੀ ਬੜੀ ਨੇ ਤੇ ਇੱਥੋਂ ਇਸ ਤਰਫ ਖੜਨਾ ਜਿਹੜਾ ਨਾ ਇਹ ਬੜਾ ਮੁਸ਼ਕਲ ਹੋ ਜਾਣਾ ਨੇ ਤੇ ਉਹ ਸਾਹਮਣੇ ਗੱਡੀਆਂ ਖਲੋਤੀਆਂ ਨੇ ਉਹਨਾਂ ਦੇ ਉੱਤੇ ਜਾ ਕੇ ਤੇ ਅਸੀਂ ਲੱਦਣਾ ਜਨਾਬ। ਖੜੋ ਨਾ ਧਰਨਾ ਸਾਡੀ ਸ਼ਰਤ ਲੱਗ ਗਈ, ਇੱਕ ਨਾਨ ਤੇ ਰੋਟੀ ਵਾਸ ਜਿਹੜਾ ਨਹੀਂ ਇਹ ਛੋਟੀ ਸ਼ਰਤ, ਇੱਕ ਨਾਨ ਟਿੱਕੀ ਭਾਜੀ ਠੀਕ ਸ਼ਰਤ ਵੱਡੀ ਲਾਵੋ ਤੇ ਜਨਾਬ ਨਾਲ ਭਾਜੀ ਇੱਕ ਸਮੋਸਾ ਵੀ ਰੱਖ ਲਓ। ਨਹੀਂ ਅਫਤਾਰੇ ਜਨਾਬ ਚੰਗੇ ਕਰਵਾਣੀ ਹੈ। ਚਲੋ ਜੀ ਮੋਗੀ ਗੱਲ ਠੀਕ ਭਾਜੀ ਹੈ ਤੇ ਕੜਾਈ ਦੇ ਨਾਲ ਅਫਤਾਰੀ ਅਗਰ ਕਰਵਾਉਂਦੇ ਤਾਂ ਫਿਰ ਮੈਂ ਚੁੱਕਾ ਭਾਜੀ ਮੋਗੀ ਗੱਲ ਜੇ ਤੁਸੀਂ ਚੁੱਕ ਕੇ ਕੱਢ ਲਈ ਬਾਹਰ 2 ਕਿਲੋ ਕੜਾਈ ਭਾਜੀ ਹੋਏਗੀ ਤੁਹਾਡੇ ਵਾਸਤੇ ਬੜੀ। ਲਓ ਜਨਾਬ ਅੱਜ ਸ਼ਰਤ ਗਈ ਜੇ ਸਾਡੀ ਲੱਗ ਤੇ 2 ਕਿਲੋ ਕੜਾਈ ਹੈ ਤੇ ਅਗਰ ਮੈਂ ਉੱਥੇ ਲੈ ਗਿਆ ਤੇ 2 ਕਿਲੋ ਕੜਾਈ ਖਵਾਉਂਦੇ। ਆਵਾਂ ਨੂੰ ਪੁੱਛਣਾ ਭਲਾ ਮੈਂ ਚੁੱਕ ਕੇ ਖੜ ਸਕਣਾ ਵਾ ਕਿ ਨਹੀਂ। ਅਗਰ ਮੈਂ ਨਾ ਖੜੇ ਤੇ ਮੈਂ ਖਵਾਣੀ ਨਹੀਂ, ਇਹ ਗੱਲ ਪਹਿਲਾਂ ਨਹੀਂ ਖਵਾਣੀ ਏ। ਨਹੀਂ ਜੀ ਨਹੀਂ ਇਹ ਨਹੀਂ ਗੱਲ। ਕੋਈ 2 ਖਵਾਣੀ ਤੁਸੀਂ ਅੱਛਾ ਜੀ ਇਹ ਵੇਖੋ ਇਹ ਲੱਦਾ ਵੇ ਤੇ ਕਮੈਂਟ ਕਰਕੇ ਦੱਸੋ ਕਿਆ ਮੇਰੇ ਕੋਲ ਚੁੱਕਿਆ ਜਾਏਗਾ ਜਾਂ ਨਹੀਂ। ਅਗਰ ਜੇ ਤੇ ਮੈਂ ਚੁੱਕ ਲਏ ਤੇ ਫਿਰ ਤੇ ਮੈਂ ਜਨਾਬ ਜਿੱਤ ਗਿਆ ਤੇ ਜੇ ਨਾ ਚੁੱਕਿਆ ਤਾਂ ਬਈ ਮੈਂ ਕੜਾਈ ਨਹੀਂ ਖਵਾਣੀ ਕਿਉਂਕਿ ਮੈਂ ਚੁੱਕਣੇ ਨੇ। 1 ਕਿਲੋ ਠੀਕ ਹੈ ਤੁਸੀਂ 1 ਕਿਲੋ ਕਰ ਚਲੋ ਜੀ ਜੇ ਤੇ ਅਗਰ ਮੈਂ ਜਿੱਤ ਗਿਆ ਤੇ ਇਹਨਾਂ ਕੋਲ 2 ਕਿਲੋ ਖਾਣੀ ਹੈ ਤੇ ਜੇ ਮੈਂ ਹਾਰ ਗਿਆ ਤੇ ਇਹਨਾਂ ਨੂੰ ਕਿਲੋ ਖਵਾਣੀ ਹੈ ਜੀ ਤੇ ਗੱਲ ਹੋ ਗਈ ਸਾਡੀ ਡਨ। ਤੇ ਲੈ ਕੇ ਚੱਲਦੇ ਜੀ ਹੁਣ ਅਸੀਂ ਉਸ ਤਰਫ
ਹੁਣ ਨਹੀਂ ਉਹ ਰੱਖਣੇ ਚੁੱਕ ਲਓ ਜੀ ਇਹ ਹੁਣ ਬੰਨਣ ਲੱਗੇ ਨੇ ਤੇ ਸ਼ਰਤ ਸਾਡੀ ਜਿਹੜੀ ਉਹ ਲੱਗ ਗਈ ਹੈ ਤੇ ਇਨਸ਼ਾਅੱਲਾ ਜੀ ਇਹਨੂੰ ਚੁੱਕਾਂਗੇ ਅਸੀਂ ਚੁੱਕ ਕੇ ਖੜਾਂਗੇ ਇਧਰ ਘੋੜਿਆਂ ਦੀ ਤਰਫ ਤੇ ਉਹਨਾਂ ਦੇ ਉੱਤੇ ਜਨਾਬ ਜਾ ਕੇ ਤੇ ਰੱਖਾਂਗੇ। ਲਓ ਜੀ ਇਹ ਗੰਢ ਗਈ ਹੈ ਵੱਜ। ਹਾਂਜੀ ਜਨਾਬ ਆਈਏ ਜਨਾਬ ਖਲੋਈਏ ਵੱਜ ਲੈਣ ਦਾ ਨਾ ਬੰਨ ਲਓ ਜੀ। ਜਨਾਬ ਬਾਜ ਨਹੀਂ ਕਹਿੰਦਾ ਦਰਦ ਨਿਕਲ ਗਈ ਨਹੀਂ ਮੈਂ ਨਹੀਂ ਕਹਿੰਦਾ ਦਰਦ ਬਹਾਨਾ ਨਿਕਲ। ਪਾ ਲਓ ਲਓ ਜੀ ਲਗਾ ਜੇ ਮੈਂ ਹੁਣ ਚੁੱਕਣ ਆਇਓ ਤੇ ਕਮੈਂਟ ਕਰਕੇ ਦੱਸਣਾ ਚੁੱਕਾਂਗਾ ਕਿ ਨਹੀਂ। ਚਲੋ ਜੀ ਬਿਸਮਿਲ੍ਲਾਹਿਰਰਹਿਮਾਨ ਇਹ ਜਨਾਬ ਸਿਰ ਦੇ ਉੱਤੇ ਲਈ ਤੇ ਚੁੱਕ ਛੱਡ ਦੋ ਜੀ। ਹਾਂ ਇਹ ਛੱਡ ਦੋ। ਲਓ ਜਨਾਬ ਆ ਜਿੱਤ ਗਏ ਜੇ ਕੜਾਈ। ਲਓ ਨਾ ਉਹ ਯਾਰ ਕੁਝ ਵੀ ਨਹੀਂ। ਵਾਹ ਯਕੀਨ ਕਰੋ ਜ਼ਰਾ ਭਾਰ ਹੋ ਗਿਆ। ਅੱਗੇ ਆ ਗਿਆ ਆ ਲਓ ਗਾਇਸ ਮੈਂ ਗਿਆ ਜੇ ਜਿੱਤ ਤੇ ਦੁਪਹਿਰ ਨੂੰ ਪੈ ਗਈ 2 ਕਿਲੋ ਕੜਾਈ। ਠੀਕ ਹੈ ਜਨਾਬ ਉਹ ਕੀ ਹੋ ਗਿਆ ਦੁਪਹਿਰ ਸਾਹਿਬ ਹੁਣ ਮੁਕਰਨਾ ਨਹੀਂ ਜੀ। ਕਰਨਾ ਨਹੀਂ ਭਾਜੀ ਠੀਕ ਹੋ ਗਿਆ ਜੀ। ਠੀਕ ਹੋ ਗਿਆ ਜਨਾਬ ਲਓ ਜੀ ਇਹਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਹੋ ਗਈ ਮੁਕੰਮਲ। ਅਗਰ ਵੀਡੀਓ ਲੱਗੇ ਚੰਗੀ ਵੀਡੀਓ ਨੂੰ ਲਾਈਕ ਕਰਨਾ ਹੈ, ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਹੈ ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚਦੀ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।